अस्सलाम वालेकुम, सत श्री अकाल जी। उम्मीद करना सारे ठीक हो दे। अच्छा जी, इसके दा दूसरा पार्ट और हर वीडियो विच मैं आखना कि जेड़े स्टूडेंट ने थ्योरी पास कर ਲਈ है PDF मिल गया है, वो मेरे WhatsApp नंबर ते सेंड कर दियो ताकि दूसरे दोस्तों नाल शेयर हो जाए क्योंकि इहदे नाल काफ़ी हेल्प मिलती है। ते बाकी जी नवे स्टूडेंट वास्ते कोई कोर्स चेंज कोई नहीं होया, यही कोर्स है जिहड़ा इत्थे अपलोड है। बेशक कोर्स पुराना है लेकिन यही कोर्स है और माशाल्लाह जिन्ने भी स्टूडेंट पास हो रहे हैं यही कोर्स पढ़ के पास हो रहे हैं, इहदे विचों ही एग्जाम आउंदा है। ठीक है, ਤੇ ਪੂਰੇ ਦਾ ਪੂਰਾ ਕੋਰਸ ਅਪਲੋਡ ਹੈ, ਸਾਰੇ ਦਾ ਸਾਰਾ ਫ੍ਰੀ ਹੈ। ਕੋਈ ਕਿਸੇ ਨੂੰ ਫੀਸ ਦੇਣ ਦੀ ਜ਼ਰੂਰਤ ਨਹੀਂ, ਕਿਸੇ ਕੋਲ ਆਨਲਾਈਨ ਕਲਾਸ ਲੈਣ ਦੀ ਜ਼ਰੂਰਤ ਨਹੀਂ ਔਰ ਨਾ ਹੀ ਕਿਸੇ ਕੋਲ ਬੁੱਕ ਖਰੀਦਣ ਦੀ ਜ਼ਰੂਰਤ ਹੈ। ਪਹਿਲੇ ਸਟਾਰਟਿੰਗ ਵਿੱਚ 2-4 ਦਿਨ ਮੁਸ਼ਕਲ ਹੁੰਦੀ ਹੈ, ਉਹ ਸਾਰਿਆਂ ਵਾਸਤੇ ਵੇ, ਕੋਈ ਤੁਸੀਂ ਕਿਸੇ ਇਕੱਲੇ ਵਾਸਤੇ ਨਹੀਂ ਇਹ ਚੀਜ਼ ਹੁੰਦੀ, ਸਾਰਿਆਂ ਵਾਸਤੇ ਵੇ, ਉਹ ਸਾਰਿਆਂ ਵਾਸਤੇ ਮੁਸ਼ਕਲ ਹੁੰਦੀ ਹੈ। ਤੇ ਜੈਸੇ ਜੈਸੇ 2-4 ਦਿਨ ਗੁਜ਼ਰਨ ਦੇ ਤੁਸੀਂ ਪੜ੍ਹੋਦੇ ਤਾਂ ਚੀਜ਼ਾਂ ਦਾ ਪਤਾ ਲੱਗੇਦਾ, ਐਪਲੀਕੇਸ਼ਨ ਇਸਤੇਮਾਲ ਕਰਨ ਦਾ ਪਤਾ ਲੱਗੇਦਾ, ਤੁਹਾਨੂੰ ਆਪਣੇ ਆਪ ਜਿਹੜੀਆਂ ਤੁਹਾਡੇ ਵਾਸਤੇ ਆਸਾਨੀ ਪੈਦਾ ਹੁੰਦੀ ਜਾਏਗੀ। ਐਪਲੀਕੇਸ਼ਨ ਵੈਬ ਤੇ ਗੂਗਲ ਤੋਂ ਡਾਊਨਲੋਡ ਕਰਨੀ ਜੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ, ਤੇ ਬਾਕੀ ਜਿਹੜੇ ਸਟੂਡੈਂਟ ਅੱਗੇ ਪੜ੍ਹ ਰਹੇ ਨੇ, ਤਿਆਰੀ ਕਰ ਰਹੇ ਨੇ, ਉਹਨਾਂ ਵਾਸਤੇ ਕਿ ਆਰਗੂਮੈਂਟ ਕਰਿਆ ਕਰੋ ਜਿੰਨੇ ਕਰ ਸਕਦੇ ਹੋ। ਠੀਕ ਹੈ, ਤੇ ਚਲੋ ਜੀ ਬਾਕੀ ਦਾ scheda ਵੇਖਨੇ ਆ। 16 ਨੰਬਰ La responsabilità penale, caneri penale ve con essa ed attallak samband al sinistro stradale road accident ਦੇ ਨਾਲੇ ਇਹ esclusa ਤੇ ਕਹਿੰਦਾ penale ਜਿਹੜੀ ਹੈ esclusa ਹੋ ਜਾਏਗੀ, ਮਤਲਬ ਖਤਮ ਹੋ ਜਾਏਗੀ। qualora intervenga impresa di assicurazione, ਜਦੋਂ ਕਹਿੰਦਾ ਹੈ ਇੰਸ਼ੋਰੈਂਸ ਵਾਲੀ ਕੰਪਨੀ ਮੁਦਾਖਲਤ ਕਰੇ che risarcisca adeguatamente, ਜਿਹੜੀ ਚੰਗੀ ਤਰ੍ਹਾਂ ਭਰ ਦੇਵੇ il danneggiato, ਨੁਕਸਾਨ ਦੇ ਪੈਸੇ ਭਰ ਦੇਵੇ, ਤੇ ਫਿਰ ਕਹਿੰਦਾ penale ਜਿਹੜੀ ਹੈ ਖਤਮ ਹੋ ਜਾਂਦੀ। ਫਾਲਸੋ ਜੀ penale ਪੈਸੇ ਭਰਨੇ ਦੇ ਨਾਲ ਖਤਮ ਨਹੀਂ ਹੁੰਦੀ। ਠੀਕ ਹੈ, 17 ਨੰਬਰ ਜੀ ਪਹਿਲਾਂ ਇਹ ਪਨੇਲੀਆਂ ਕਾਫੀ ਆਉਂਦੀਆਂ ਰਹੀਆਂ ਨੇ ਲੇਕਿਨ ਹੁਣ ਥੋੜੀ ਜਿਹੀ ਘੱਟ ਆਈ ਹੈ, ਇੱਕ ਵਾਰੀ ਹੁਣ ਫਿਰ ਆ ਗਈ ਹੈ। ਤੇ ਬਾਕੀ ਕੋਰਸ ਤੇ ਫਿਰ ਸਾਰੇ ਹੀ ਪੜ੍ਹਨੇ ਲੇਕਿਨ ਜਿਹੜੇ ਸਵਾਲ ਬਾਰ-ਬਾਰ ਆਉਂਦੇ ਨੇ ਕੋਸ਼ਿਸ਼ ਕਰਿਆ ਕਰੋ ਕਿ ਉਹਦੇ ਪੇਜ ਜਿਹੜੇ ਨੇ, ਜਿਹੜੇ ਪੇਜ ਤੋਂ ਸਵਾਲ ਬਾਰ-ਬਾਰ ਆ ਰਿਹਾ ਉਹ ਪੇਜ ਆਪਣਾ ਲਾਜ਼ਮੀ ਕਲੀਅਰ ਕਰ ਲਿਆ ਕਰੋ। ਇਸ ਦੇ ਅਪਲੋਡ ਕਰਨੇ ਦਾ ਇਹੀ ਫਾਇਦਾ ਹੈ। In presenza del segnale raffigurato è ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ ਇਹ ਦਲ ਸੈਮਾਫੋਰ a tre luci ਤੇ ਤਿੰਨਾਂ ਲਾਈਟਾਂ ਵਾਲੇ ਇਸ਼ਾਰੇ ਦੀ ਮੌਜੂਦਗੀ ਵਿੱਚ abbiamo la precedenza, ਕਹਿੰਦਾ ਸਾਡੀ ਪਹਿਲੇ se il semaforo è spento, ਅਗਰ ਇਸ਼ਾਰਾ ਬੰਦ ਹੈ। ਵੇਰੋ ਜੀ ਕਿਉਂਕਿ ਅਗਰ ਇਸ਼ਾਰਾ ਬੰਦ ਹੈ ਤੇ ਫਿਰ ਇਹ ਨਿਸ਼ਾਨ ਵੈਲਿਡ ਹੋਵੇਗਾ ਤੇ ਨਿਸ਼ਾਨ ਦੇ ਹਿਸਾਬ ਨਾਲ ਸਾਡੀ ਪਹਿਲ ਬਣਦੀ ਹੈ। 18 ਨੰਬਰ delineatori ਆ ਗਈਆਂ ਨੇ। I delineatori raffigurati e delineatori ਦਿਖਾਈਆਂ ਗਈਆਂ ਨੇ sono dei segnali complementari, ਕਹਿੰਦਾ ਨਿਸ਼ਾਨ ਨੇ complementari ਦੇ। ਵੇਰੋ ਜੀ ਕਿਉਂਕਿ ਇਹਨਾਂ ਨੂੰ complementari ਵੀ ਆਖਦੇ ਨੇ ਔਰ delineatori ਵੀ ਆਖਦੇ ਨੇ। 19 ਨੰਬਰ La distanza di sicurezza fasti, ਫਾਸਲਾ ਜਿਹੜਾ ਹੈ deve essere di almeno 100 metri, ਕਹਿੰਦਾ ਘੱਟੋ ਘੱਟ 100 ਮੀਟਰ ਹੋਣਾ ਚਾਹੀਦਾ ਹੈ। In caso di forte pioggia, ਜਦੋਂ ਤੇਜ਼ ਬਾਰਿਸ਼ ਹੈ। ਫਾਲਸੋ ਜੀ। 20 ਨੰਬਰ è vietato il sorpasso, ਕਹਿੰਦਾ ਓਵਰਟੇਕ ਕਰਨਾ ਮਨਾ ਹੈ in prossimità degli ospedali, ਹਸਪੀਟਲ ਦੇ ਨਜ਼ਦੀਕ। ਫਾਲਸੋ ਜੀ, ਕੋਈ ਮਨਾ ਨਹੀਂ ਅਗਰ ਉੱਤੇ ਨਿਸ਼ਾਨ ਨਹੀਂ ਤੇ। ਅੱਛਾ ਜੀ, 21 ਨੰਬਰ ਇਹ ਤਸਵੀਰ ਜਿਹੜੀ ਹੈ ਵੀ ਕਾਫੀ ਦਫਾ ਆਉਂਦੀ ਹੈ ਪਈ ਤੇ ਇਹ ਚਲਦੀ ਹੋਈ ਗੱਡੀ ਦਾ ਸਪੀਆਨ ਨਹੀਂ ਹੋਣਾ ਚਾਹੀਦਾ। ਇੱਕ ਤੇ ਦਾ ਸਪੀਆ ਰੋਸੋ ਕਲਰ ਦਾ ਹੁੰਦਾ ਹੈ, ਅਗਰ ਇਹ ਸਪੀਆਨ ਹੋ ਗਿਆ ਤੇ ਇਹਦਾ ਮਤਲਬ ਇਹ ਵੇ ਗੱਡੀ ਦੇ ਬ੍ਰੇਕਿੰਗ ਸਿਸਟਮ ਦੇ ਵਿੱਚ ਕੋਈ ਨਾ ਕੋਈ ਖਰਾਬੀ ਹੈ, ਚਾਹੇ ਉਹਦਾ ਲਿਕਵਿਡ ਦਾ ਲੈਵਲ ਘਟ ਗਿਆ ਜਾਂ ਕੋਈ ਹੋਰ ਮਸਲਾ ਹੈ। Il simbolo raffigurato è ਨਿਸ਼ਾਨ ਦਿਖਾਇਆ ਗਿਆ contrassegna la spia di funzionamento difettoso, ਕਹਿੰਦਾ ਇਹ ਖਰਾਬੀ ਦਾ ਦੱਸਦਾ ਹੈ di una parte dell'impianto frenante, ਜਿਹੜਾ ਕੋਈ ਬ੍ਰੇਕਿੰਗ ਸਿਸਟਮ ਦੇ ਕਿਸੇ ਹਿੱਸੇ ਦੇ ਵਿੱਚ। ਵੇਰੋ ਜੀ ਅਗਰ ਆਣ ਦਾ ਮਤਲਬ ਇਹ ਕੋਈ ਖਰਾਬੀ ਬਣੀ ਹੈ। 22 ਨੰਬਰ assunzione di alcol, ਕਹਿੰਦੇ ਜਿਹੜਾ alcol ਦਾ ਇਸਤੇਮਾਲ ਹੈ rende meno sicura la guida, ਕਹਿੰਦਾ ਡਰਾਈਵਿੰਗ ਨੂੰ ਘੱਟ ਸੇਫ ਬਣਾਉਂਦਾ। ਮਤਲਬ ਤੁਸੀਂ alcol ਇਸਤੇਮਾਲ ਕੀਤੀ, ਡਰਾਈਵਿੰਗ ਸੇਫ ਨਹੀਂ ਹੋਣ ਲੱਗੀ ਤੁਹਾਡੇ ਵਾਸਤੇ। poiché ਕਿਉਂ può provocare, ਇਹ ਵਜ੍ਹਾ ਬਣਦਾ ਹੈ eccitazione, ਜੋਸ਼ ਦਾ, ਇਹ imprudenza ਤੇ ਲਾਪਰਵਾਹੀ ਦਾ। ਵੇਰੋ 23 ਨੰਬਰ ਅੱਛਾ ਜੀ ABS ਆ ਗਈ ਹੈ। ABS ਸੌਖੇ ਲਫ਼ਜ਼ਾਂ ਸਮਝਾ ਦੇਵਾਂ ਕਿ ਗੱਡੀ ਦੇ ਵਿੱਚ ਬ੍ਰੇਕਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਹੁੰਦੀ ਹੈ ਨਾਰਮਲ ਬ੍ਰੇਕ। ਨਾਰਮਲ ਬ੍ਰੇਕ ਵਿੱਚ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਜ਼ੋਰ ਦੀ ਬ੍ਰੇਕ ਲਾਈਏ ਗੱਡੀ ਜਿਹੜੀ ਉਹਦੇ ਟਾਇਰ ਬਲਾਕ ਹੋ ਜਾਂਦੇ ਨੇ, ਗੱਡੀ ਸਲਿੱਪ ਹੋ ਜਾਂਦੀ ਹੈ। ਠੀਕ ਹੈ, ਤੇ ABS ਬ੍ਰੇਕ ਜਿਹੜੀ ਹੈ ਸੌਖੇ ਲਫ਼ਜ਼ਾਂ ਵਿੱਚ ਇਹ ਅੱਛੀ ਬ੍ਰੇਕ ਹੁੰਦੀ ਹੈ। ਜਿਤਨੀ ਦਿਲ ਤੁਸੀਂ ਜ਼ੋਰ ਨਾਲ ਬ੍ਰੇਕ ਲਾ ਦਿਓ ਗੱਡੀ ਸਲਿੱਪ ਹੋਣੇ ਦੇ ਚਾਂਸ ਨਾ ਹੋਣੇ ਦੇ ਬਰਾਬਰ ਹੁੰਦੇ ਨੇ। ਉਹਦੀ ਵਜ੍ਹਾ
ਕਿਉਂਕਿ ਜਦੋਂ ਤੁਸੀਂ ਬ੍ਰੇਕ ਲਾਉਂਦੇ ਹੋ ਇਹ ਗੱਡੀ ਦੇ ਟਾਇਰ ਬਲਾਕ ਨਹੀਂ ਹੁੰਦੇ, ਥੋੜੇ ਥੋੜੇ ਇਹ ਫਿਰਦੇ ਰਹਿੰਦੇ ਨੇ, ਜਿਹਦੀ ਵਜ੍ਹਾ ਤੋਂ ਗੱਡੀ ਸਲਿੱਪ ਨਹੀਂ ਹੁੰਦੀ। ਗੱਡੀ ਸਲਿੱਪ ਹਮੇਸ਼ਾ ਉਦੋਂ ਹੋਵੇਗੀ ਜਦੋਂ ਗੱਡੀ ਦੇ ਟਾਇਰ ਬਲਾਕ ਹੋ ਗਏ ਨੇ, ਗੱਡੀ ਫਿਰ ਸੜਕ ਉੱਤੇ ਸਲਿੱਪ ਹੋ ਜਾਂਦੀ। ਠੀਕ ਹੈ। l'ABS ਕਹਿੰਦੇ ABS ਜਿਹੜੀ ਹੈ ਇਹ ਬ੍ਰੇਕ ਦਾ ਨਾਂ ਹੈ। impedisce ਇਹ ਰੋਕਦੀ ਹੈ, alle rotte di bloccarsi ਕਹਿੰਦਾ ਟਾਇਰਾਂ ਨੂੰ ਬਲਾਕ ਹੋਣੇ ਤੋਂ ਰੋਕਦੀ ਹੈ। ਵੇਰੋ ਜੀ ਕਿਉਂਕਿ ਇਹਦੇ ਵਿੱਚ ਸੈਂਸਰ ਵੀ ਲੱਗੇ ਹੁੰਦੇ ਨੇ, ਇਹ ਟਾਇਰਾਂ ਨੂੰ ਬਲਾਕ ਨਹੀਂ ਹੋਣ ਦਿੰਦੀ। impedisce ਆ ਗਿਆ ਜੀ, ਇਹ ਵੀ ਹੈ ਵੇ ਨਿਸ਼ਾਨੀ sempre ਵੇਰੋ ਤੇ ਕੁਝ ਫਾਲਸੋ ਵੀ ਹਨ, ਪੁੱਛ ਲਵਿਆ ਜੇ। 24 ਨੰਬਰ ਜੀ ਇਹ ਵੀ ਪਨੇਲੋ ਇੰਪੋਰਟੈਂਟ ਹੈ। ਨਿਸ਼ਾਨ ਦਾ ਕੀ ਮਤਲਬ ਹੈ ਕਿ 320 ਮੀਟਰ ਤੇ ਸਟਾਪ ਦਾ ਨਿਸ਼ਾਨ ਪਿਆ ਹੁੰਦਾ ਹੈ ਜਿੱਥੇ ਤੁਸੀਂ ਰੁਕਣਾ ਔਰ ਪਹਿਲ ਦੇਣੀ ਚਾਹੀਦੀ। Il segnale raffigurato è ਨਿਸ਼ਾਨ ਦਿਖਾਇਆ ਗਿਆ è un segnale di prescrizione ਕਹਿੰਦਾ ਹੈ ਨਿਸ਼ਾਨ ਹੈ ਪਾਬੰਦੀ ਦਾ। ਵੇਰੋ ਜੀ ਇਹ ਦਾਰੇ ਪ੍ਰੈਸੀਡੈਂਸੇ ਵਾਲੇ ਨਿਸ਼ਾਨ ਜਿਹੜੇ ਨੇ ਇਹ ਵੀ ਪਾਬੰਦੀ ਵਿੱਚ ਆਉਂਦੇ ਨੇ। ਦਾਰੇ ਪ੍ਰੈਸੀਡੈਂਸੇ ਮਤਲਬ ਸਾਰੇ ਪ੍ਰੈਸੀਡੈਂਸੇ ਵਾਲੇ ਨਿਸ਼ਾਨ ਇਹ ਵੀ ਪਾਬੰਦੀ ਵਿੱਚ ਆਉਂਦੇ ਨੇ। ਔਰ prescrizione sempre ਵੇਰੋ ਤੇ 10 ਫਾਲਸੋ ਨੇ। ਠੀਕ ਹੈ, ਫਾਲਸੋ ਆਸਾਨ ਨੇ ਬਿਲਕੁਲ। 8 ਫਾਲਸੋ ਸਿੱਧੇ ਸਿੱਧੇ ਪੈਰੀਕੁਲੇ ਵਾਲੇ ਨਿਸ਼ਾਨਾਂ ਨਾਲ ਨੇ। ਇੱਕ ਫਾਲਸੋ ਵੀ ਪਾਰਕਿੰਗ ਵਾਲਾ ਨਿਸ਼ਾਨ ਹੈ ਉਹਦੇ ਨਾਲ, ਇੱਕ ਤੀਰ ਦਾ ਨਿਸ਼ਾਨ ਉਹਦਾ ਮੂੰਹ ਥੱਲੇ ਨੂੰ ਹੁੰਦਾ ਉਹਦੇ ਨਾਲ prescrizione ਫਾਲਸੋ ਹੁੰਦਾ। ਬਾਕੀ prescrizione ਜਿੱਥੇ ਵੀ ਆਵੇ ਉਹ ਵੇਰੋ ਕਰਦੇ ਨੇ। 5 ਨੰਬਰ ਜੀ il segnale raffigurato è ਨਿਸ਼ਾਨ ਦਿਖਾਇਆ ਗਿਆ ਇਹ posto ਕਹਿੰਦਾ ਮੌਜੂਦ ਹੈ per indicare ਦੱਸਣੇ ਦੇ ਲਈ la fine di una provincia ਵੀ provincia ਖਤਮ ਹੋ ਗਿਆ ਫਾਲਸੋ। 26 ਨੰਬਰ sulla distanza di sicurezza ਕਹਿੰਦਾ ਹਿਫਾਜ਼ਤੀ ਫਾਸਲੇ ਦੇ ਉੱਤੇ influisce ਅਸਰ ਪਵੇਗਾ, ਫਰਕ ਪਵੇਗਾ la dimensione del veicolo che precede ਕਹਿੰਦਾ ਜਿਹੜੀ ਅੱਗੇ ਗੱਡੀ ਚੱਲਦੀ ਹੈ ਭਈ ਉਹਦੇ dimensione ਮਤਲਬ ਉਹਦੇ ਸਾਈਜ਼ ਦਾ ਫਰਕ ਪਵੇਗਾ distanza di sicurezza ਉੱਤੇ ਫਾਲਸੋ। 27 ਨੰਬਰ ਦੀ ਤਸਵੀਰ ਵੇਖ ਲਓ, ਫਿਰ ਮੈਂ ਸਵਾਲ ਪੜ੍ਹ ਦਿੰਦਾ, ਤੁਸੀਂ ਖੁਦ ਚੈੱਕ ਕਰ ਲਿਆ ਵੇਰੋ ਜਾਂ ਫਾਲਸੋ ਹੈ। Secondo le norme di precedenza, ਹੱਕ ਵਾਲੇ ਕਾਨੂੰਨ ਦੇ ਮੁਤਾਬਕ nel incrocio rappresentato in figura ਇਸ ਚੌਕ ਦੇ ਵਿੱਚ ਜਿਹੜਾ ਤਸਵੀਰ ਦਿਖਾਇਆ ਗਿਆ il veicolo A ਇਹ ਗੱਡੀ deve transitare per ultimo ਕਹਿੰਦਾ ਇਸ ਚੱਲਣਾ ਹੈ ਆਖਰ ਤੇ। ਅੱਛਾ ਜੀ ਨਾ ਫਾਲਸੋ ਕੀਤਾ ਤੁਸੀਂ ਖੁਦ ਚੈੱਕ ਕਰ ਲਵਿਆ। 28 ਨੰਬਰ il numero di persone trasportabili su un veicolo ਕਹਿੰਦਾ ਜਿਹੜੇ ਤੁਸੀਂ ਗੱਡੀ ਤੇ ਬੰਦੇ ਲੈ ਕੇ ਜਾ ਸਕਦੇ ਹੋ riportato sulla carta di circolazione ਕਹਿੰਦਾ ਕਾਗਜ਼ਾਂ ਦੇ ਉੱਤੇ ਦੱਸਿਆ ਗਿਆ non comprende il conducente ਤੇ ਉਹਦੇ ਵਿੱਚ ਡਰਾਈਵਰ ਸ਼ਾਮਲ ਕੋਈ ਨਹੀਂ ਹੁੰਦਾ। ਫਾਲਤੂ ਜੀ ਡਰਾਈਵਰ ਨੂੰ ਸ਼ਾਮਲ ਕਰਕੇ ਬੰਦੇ ਦੱਸਦੇ ਨੇ ਵੀ ਇਤਨੇ ਬੰਦੇ ਇਸ ਗੱਡੀ ਤੇ ਬਹਿ ਸਕਦੇ ਨੇ। 29 ਨੰਬਰ il fenomeno dell'acquaplaning ਕਹਿੰਦਾ ਜਿਹੜੀ acquaplaning ਹੈ aumenta nelle carreggiate ਉਹਨਾਂ carreggiate ਤੇ ਜ਼ਿਆਦਾ ਹੋਵੇਗੀ। acquaplaning ਦਾ ਕੀ ਮਤਲਬ ਗੱਡੀ ਦਾ ਸਲਿੱਪ ਹੋਣਾ ਬਈ ਉਹਨਾਂ carreggiate ਤੇ ਗੱਡੀ ਕਹਿੰਦਾ ਜ਼ਿਆਦਾ ਸਲਿੱਪ ਹੋਵੇਗੀ। a forte pendenza laterale ਜਿੱਥੇ ਸਾਈਡਾਂ ਤੇ ਢਲਾਣ ਹੈ ਜਿਹੜੇ carreggiate ਤੇ ਉੱਥੇ ਕਹਿੰਦਾ ਗੱਡੀ ਜ਼ਿਆਦਾ ਸਲਿੱਪ ਹੋਵੇਗੀ ਫਾਲਸੋ ਕਿਉਂਕਿ ਅਗਰ carreggiata ਸੜਕ ਢਲਾਣ ਵਾਲੀ ਹੈ ਸਾਈਡਾਂ ਤੇ ਰੇੜ ਹੈ ਤੇ ਉੱਥੇ ਪਾਣੀ ਖਲੋਣ ਹੀ ਨਹੀਂ ਲਗਾ ਤੇ ਜੇ ਪਾਣੀ ਕੋਈ ਨਹੀਂ ਤੇ ਫਿਰ acquaplaning ਕਿਵੇਂ ਹੋਣੀ ਹੈ। ਠੀਕ ਹੈ। 3 ਨੰਬਰ per evitare rumori fastidiosi ਕਹਿੰਦਾ ਸ਼ੋਰ ਤੋਂ ਬਚਣੇ ਦੇ ਲਈ durante la guida driving ਦੇ ਦੌਰਾਨ occorre sostituire il clacson ਕਹਿੰਦਾ ਜ਼ਰੂਰੀ ਹੈ ਕਿ ਤੁਸੀਂ ਹਾਰਨ ਨੂੰ ਚੇਂਜ ਕਰ ਲਵੋ con le luci ad intermittenza ਡਿੱਪਰ ਜਿਹੜੇ ਲਾਈਟਾਂ ਨਾਲ ਇਸ਼ਾਰਾ ਕਰੀਦਾ ਉਹਦੇ ਨਾਲ ma solamente di notte ਲੇਕਿਨ ਕਹਿੰਦਾ ਸਿਰਫ ਰਾਤ ਨੂੰ ਫਾਲਸੋ ਦੀ। ਅੱਛਾ ਜੀ ਇਸ ਤਰ੍ਹਾਂ ਸ਼ੋਰ ਤੇ ਘਟ ਸਕਦਾ ਲੇਕਿਨ ਜਿਹੜੀ ਇਹਨੇ ਗੱਲ ਕੀਤੀ ਹੈ ਨਾ ਬਈ ਤੁਸੀਂ ਸਿਰਫ ਰਾਤ ਨੂੰ ਤੁਸੀਂ ਲਾਈਟਾਂ ਨਾਲ ਇਸ਼ਾਰਾ ਕਰ ਸਕਦੇ ਹੋ ਹਰਨ ਦੀ ਜਗ੍ਹਾ ਤੇ, ਫਾਲਸੋ ਤੁਸੀਂ ਦਿਨ ਨੂੰ ਵੀ ਕਰ ਸਕਦੇ ਹੋ। ਤੇ ਬਾਕੀ ਜੀ sostituire ਆ ਗਿਆ ਇਹ ਪੁੱਛ ਲਿਆ ਜੀ ਹੁਣ ਮੈਨੂੰ ਨਹੀਂ ਇਹਦਾ ਯਾਦ ਸਹੀ ਤਰ੍ਹਾਂ ਲੇਕਿਨ ਨਿਸ਼ਾਨੀ ਹੈ ਵੇ। ਤੇ ਲੋ ਜੀ ਅੱਜ ਦੀ ਵੀਡੀਓ ਤੇ ਖਤਮ ਕਰਨੇ ਇਨਸ਼ਾਅੱਲਾ।